ਸੋ ਜਦੇ ਇਸ ਮਸਲੇ ਤੇ ਉਹ ਆ ਜਾਂਦੇ ਨੇ। ਸੋ ਇਸ ਮਸਲਾ ਹੁਣ ਜਿਹੜਾ ਖੜਾ ਕੀਤਾ, ਮੈਨੂੰ ਸੁਖਪਾਲ ਖਹਿਰੇ ਹੋਰਾਂ ਨੂੰ ਇਹ ਸਮਝ ਨਹੀਂ ਆਈ ਕਿ ਅੱਜ ਜਦੋਂ ਭਗਵੰਤ ਮਾਨ ਹੋਰੀ ਮੁੱਖ ਮੰਤਰੀ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ 3 ਅਹੁਦੇ ਨੇ ਹਾਲ ਹੀ ਚ ਜਿਹੜੇ ਅਨਮੋਲ ਰਤਨ ਸਿੱਧੂ ਹਟਾਏ ਗਏ, ਉਹ ਸਿੱਖ ਭਾਈਚਾਰੇ ਚੋਂ ਆਉਂਦੇ ਸੀਗੇ, ਉਹਨਾਂ ਨੂੰ ਹਟਾ ਕੇ ਹੁਣ ਵਿਨੋਦ ਘਈ ਲਿਆਂਦਾ। ਤੇ ਇਸ ਨੂੰ ਲੈ ਕੇ ਜਿਹੜਾ ਸੁਖਪਾਲ ਖਹਿਰੇ ਨੇ ਸਵਾਲ ਖੜਾ ਕੀਤਾ, ਇਹ ਸਵਾਲ ਉਹਨਾਂ ਨੇ ਕੈਪਟਨ ਦੇ ਸਮੇਂ ਕਿਉਂ ਨਹੀਂ ਖੜਾ ਕੀਤਾ? ਕੈਪਟਨ ਦੇ ਦੌਰ ਦੇ ਵਿੱਚ ਦਿਨਕਰ ਗੁਪਤਾ ਤੇ ਬਿੰਨੀ ਮਹਾਜਨ ਦੋਨੇ ਹਿੰਦੂ ਚਿਹਰੇ ਸੀ। ਉਸ ਮੌਕੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਤੇ ਜਿਹੜੀ ਚੀਫ ਸੈਕਟਰੀ ਉਹ ਬਿੰਨੀ ਮਹਾਜਨ ਸੀ। ਤਦ ਸਵਾਲ ਕਿਉਂ ਨਹੀਂ ਖੜਾ ਹੋਇਆ? ਕਹਿੰਦੇ ਤੀਸਰੀ ਧਿਰ ਨਹੀਂ ਸੀ। ਚਲੋ, ਪਰ ਪੰਜਾਬ ਦੇ ਵਿੱਚ ਇੱਕ ਰਵਾਇਤ ਵਿੱਚ ਕੋਈ ਦੋ ਰਾਏ ਨਹੀਂ, ਇਹ ਰਵਾਇਤ ਰਹੀ ਹੈ ਲਗਭਗ ਕਿ ਜਦੋਂ ਵੀ ਪੰਜਾਬ ਦੇ ਵਿੱਚ ਪਾਰਟੀ ਤਾਲਮੇਲ ਕਰਦੀ ਹੈ ਤਾਂ ਇਹ ਹਿਸਾਬ ਨਾਲ ਧਿਆਨ ਰੱਖਦੀ ਹੈ ਕਿ ਜੀ ਪ੍ਰਧਾਨ ਇੱਕੋ ਚੋਂ ਬਣਾ ਲਿਆ ਤਾਂ ਦੂਜਾ ਦੂਜੇ ਭਾਈਚਾਰੇ ਚੋਂ ਲੈ ਲਓ, ਤੀਜਾ ਇੱਧਰੋਂ ਲੈ ਲਓ। ਇਸੇ ਤਰ੍ਹਾਂ ਅਫਸਰਾਂ ਦੇ ਵਿੱਚੋਂ ਇੱਕ ਅਫਸਰ, ਪੰਜਾਬ ਦੇ ਵਿੱਚ ਡੀਜੀਪੀ ਔਰ ਚੀਫ ਸੈਕਟਰੀ, ਇਹਨਾਂ ਦੇ ਵਿੱਚ ਹਮੇਸ਼ਾ ਇਦਾਂ ਦਾ ਰਿਹਾ ਕਿ ਜੇ ਇੱਕ ਸਿੱਖ ਭਾਈਚਾਰੇ ਚੋਂ ਤਾਂ ਦੂਆ ਹਿੰਦੂ ਚ ਹੋਵੇ ਜਾਂ ਦੂਆ ਮੁਸਲਿਮ ਭਾਈਚਾਰੇ ਚ ਹੋਵੇ, ਇਹ ਅਫਸਰ ਦੇਖਦੇ ਰਹਿੰਦੇ ਨੇ ਏਦਾਂ। ਪਰ ਅਫਸਰਸ਼ਾਹੀ ਜਦੋਂ ਇੱਕ ਐਜੂਕੇਸ਼ਨ ਤੋਂ ਬਾਅਦ ਇੱਕ ਰੁਤਬੇ ਤੇ ਪਹੁੰਚ ਗਈ, ਫਿਰ ਉਹ ਸਮੁੱਚੇ ਕੰਮ ਕਰੇ ਉਸ ਨਾਤੇ ਉਹਦੀ ਜ਼ਿੰਮੇਵਾਰੀ ਬਣਦੀ ਆ। ਇਸੇ ਤਰ੍ਹਾਂ ਸਰਕਾਰਾਂ 'ਚ ਚੁਣੇ ਹੋਏ ਨੁਮਾਇੰਦੇ, ਐਮਐਲਏ ਜਦੋਂ ਬਣਿਆ ਉਹ ਪੂਰੇ ਹਲਕੇ ਦਾ ਬਣਿਆ, ਮੁੱਖ ਮੰਤਰੀ ਜਦੋਂ ਬਣਿਆ ਪੂਰੇ ਸੂਬੇ ਦਾ ਬਣਿਆ। ਸੋ ਫਿਰ ਉਸ ਤੋਂ ਬਾਅਦ ਵੀ ਤੁਸੀਂ ਜਾਤ ਧਰਮ ਦੇ ਉੱਤੇ ਰਾਜਨੀਤੀ ਕਰੋਗੇ, ਇਹਦਾ ਮਤਲਬ ਤੁਸੀਂ ਵੀ ਅਜੇ ਬਹੁਤ ਪਿੱਛੇ ਹੋ। ਤਾਂ ਕਾਂਗਰਸ ਨੂੰ ਵੀ ਜਾਂ ਸੁਖਪਾਲ ਖਹਿਰਾ ਹੋਰਾਂ ਨੂੰ ਵੀ ਜਾਂ ਬੀਜੇਪੀ ਨੂੰ ਵੀ, ਉਹਨਾਂ ਦਾ ਬੁਲਾਰਾ ਜਿਹੜਾ ਸੁਭਾਸ਼ ਸ਼ਰਮਾ ਨੇ ਮੁੱਦਾ ਖੜਾ ਕੀਤਾ, ਉਹਨਾਂ ਨੂੰ ਸੋਚਣਾ ਚਾਹੀਦਾ ਕਿ ਪੰਜਾਬ ਜਾਤ ਧਰਮ ਤੋਂ ਬਹੁਤ ਉੱਪਰ ਆ। ਇੱਥੇ ਸਰਬੱਤ ਦੇ ਭਲੇ ਵਾਲੇ ਲੋਕ ਆ ਅਸੀਂ, ਤੇ ਅਸੀਂ ਸਰਬੱਤ ਦਾ ਭਲਾ ਮੰਗਣ ਦੀ ਅਰਦਾਸ ਕਰਨ ਵਾਲੇ ਲੋਕ ਆ। ਤੇ ਇੱਥੇ ਜਾਤ ਧਰਮ ਵਾਲਾ ਐਡਾ ਬੜਾ ਮਸਲਾ ਨਹੀਂ ਜਿਹੜਾ ਬਣਾਇਆ ਜਾਂਦਾ, ਔਰ ਇਸ ਨੂੰ ਹਵਾ ਦੇ ਕੇ ਬੀਜੇਪੀ ਆਪਣੇ ਲਈ ਮਤਲਬ ਪੈਰ ਮਜ਼ਬੂਤ ਕਰਨਾ ਚਾਹੁੰਦੀ ਹੈ। ਉਹ ਚਾਹੁੰਦੀ ਆ ਕਿ ਅਸੀਂ ਕਿਸੇ ਤਰ੍ਹਾਂ ਮਤਲਬ ਵਰਗ ਵੰਡ ਕਰਕੇ ਰੱਖੀਏ ਜਿਹਦਾ ਸਾਨੂੰ ਲਾਹਾ ਮਿਲੇ, ਔਰ ਮੇਨ ਮੁੱਦਿਆਂ ਤੋਂ ਧਿਆਨ ਮਤਲਬ ਕਿ ਕੱਲ ਤੱਕ ਤਾਂ ਮਸਲਾ ਸੀਗਾ ਕਿ ਜਿਹੜਾ ਐਡਵੋਕੇਟ ਜਨਰਲ ਲਾਇਆ ਜੀ, ਦੇਖੋ ਜੀ ਉਹ ਕਿਹੜੇ ਇਹ ਮਤਲਬ ਕਿ ਲੋਕਾਂ ਦਾ ਵਕੀਲ ਰਿਹਾ, ਉਹਨੂੰ ਕਿਉਂ ਲਾਤਾ? ਹੁਣ ਤੁਸੀਂ ਉਹ ਤੋਂ ਧਿਆਨ ਹਟ ਕੇ ਤੁਸੀਂ ਇਸ ਮਸਲੇ ਤੇ ਆ ਗਏ। ਸੋ ਇਹ ਕੀ ਮਸਲਾ ਹੈ? ਸੋ ਇਸ ਨੂੰ ਸਮਝਣ ਦੀ ਲੋੜ ਆ ਕਿ ਪੰਜਾਬ ਦੇ ਵਿੱਚ ਰਾਜਨੀਤਿਕ ਧਿਰਾਂ ਹੀ ਰਾਜਨੀਤਿਕ ਮੁੱਦਿਆਂ ਤੋਂ, ਲੋਕ ਮੁੱਦਿਆਂ ਤੋਂ ਧਿਆਨ ਭਟਕਾ ਕੇ ਉਹਨਾਂ ਨੂੰ ਜਾਤ ਧਰਮ ਤੇ ਲਾਉਣਾ ਚਾਹੁੰਦੀ, ਜਦੋਂ ਕਿ ਪੰਜਾਬ 'ਚ ਅਜਿਹਾ ਕੋਈ ਮਸਲਾ ਨਹੀਂ ਹੈ। ਜੀ ਜੀ ਜੀ। ਸਿਆਣੇ ਪਹਿਲਾਂ ਕਹਾਵਤ ਬਣੀ ਸੀ ਆਪਣੇ ਸ਼ਰਮਾ ਜੀ ਵੀ, ਜਿੰਨਾ ਗੁੜ ਪਾਓਗੇ ਮਿੱਠਾ ਓਨਾ ਹੀ ਆਉਣਾ। ਪਰ ਹੁਣ ਪੰਜਾਬ ਦਾ ਗੁੜ ਮਿੱਠਾ ਨਹੀਂ ਜ਼ਹਿਰੀ ਹੈ, ਇਹ ਕੌਣ ਕਹਿ ਰਿਹਾ? ਬਿਲਕੁਲ ਜੀ। ਦੇਸ਼ ਭਰ ਦੇ ਵਿੱਚ ਜਿਹੜੀ ਗੁੜ ਦੀ ਗੁਣਵੱਤਾ ਨੂੰ ਲੈ ਕੇ ਜਾਂਚ ਹੋਈ, ਉਹ 'ਚ ਪੰਜਾਬ ਦਾ ਗੁੜ ਸਭ ਤੋਂ ਘਟੀਆ ਨਿਕਲਿਆ ਤੇ ਜੈਪੁਰ ਤੇ ਭੋਪਾਲ ਦਾ ਗੁੜ ਸਭ ਤੋਂ ਵਧੀਆ ਨਿਕਲਿਆ। ਮੈਨੂੰ ਰਿਪੋਰਟ ਪੜ੍ਹ ਕੇ ਇਸ ਤੋਂ ਵੀ ਵੱਧ ਹੈਰਾਨੀ ਹੋਈ ਕਿ ਦਿੱਲੀ ਦਾ ਗੁੜ ਕਹਿੰਦੇ ਸ਼ੁੱਧ ਹੈ ਜੀ। ਦਿੱਲੀ 'ਚ ਜਿਹੜਾ ਗੁੜ ਮਿਲਿਆ ਉਹ ਸ਼ੁੱਧ ਮਿਲਿਆ, ਤੇ ਪੰਜਾਬ ਦਾ ਜਿਹੜਾ ਗੁੜ ਹੈ ਉਹ ਸ਼ੁੱਧ ਨਹੀਂ ਮਿਲਿਆ, ਮਤਲਬ ਉਹ ਜ਼ਹਿਰ ਹੀ ਹੈ। ਇਹ ਤੋਂ ਵੱਧ ਹੋਰ ਅਫਸੋਸਜਨਕ ਕੀ ਹੋ ਸਕਦਾ ਹੈ ਕਿ ਪੰਜਾਬ ਜਿਹੜਾ ਮਤਲਬ ਖੇਤੀ ਪ੍ਰਧਾਨ ਸੂਬਾ ਹੈ, ਦੇਸ਼ ਦਾ ਅੰਨ ਭੰਡਾਰ ਹੈ, ਤੇ ਜਿੱਥੋਂ ਮਤਲਬ ਕਿ ਖਿਲਾੜੀਆਂ ਮਤਲਬ ਕਿ ਚੱਲਣੀਆਂ ਤਾਂ ਮਹਿਕ ਗੁੜ ਦੀ ਆਉਣੀ ਜੀ, ਤੋਂ ਜਵਾਕਾਂ ਨੇ ਭੱਜ ਜਾਣਾ ਉਹ ਮਹਿਕ ਦੇ ਹਵਾਲੇ ਨਾਲ ਕਿ ਲੈ ਵੀ ਤਾਂ ਗੁੜ ਖਾਣ ਚੱਲੀਏ। ਸੋ ਉਹ ਹੁਣ ਉਸ ਸੂਬੇ ਦਾ ਗੁੜ, ਜੇਕਰ ਮਤਲਬ ਕਿ ਇਹ ਗੁਣਵੱਤਾ ਦੀ ਜਾਂਚ ਅਸਲ 'ਚ ਸਾਹਮਣੇ ਆਈ ਹੈ, ਜਿਹੜਾ ਫੂਡ ਸੇਫਟੀ ਸਟੈਂਡਰਡ ਅਥਾਰਟੀ ਹੈ ਆਫ ਇੰਡੀਆ, ਉਹਨੇ ਮਤਲਬ ਕਿ ਜਾਂਚ ਕਰਾਈ ਹੈ। ਪਹਿਲੀ ਵਾਰ ਆ ਕਿ ਦੇਸ਼ ਦੇ ਸਾਰੇ ਸੂਬਿਆਂ ਦੇ ਮਤਲਬ ਕਿ ਜਿੰਨੇ ਸੂਬੇ ਨੇ ਉਹਨਾਂ ਸਾਰਿਆਂ ਜ਼ਿਲ੍ਹਿਆਂ ਦੇ ਵਿੱਚੋਂ ਸੈਂਪਲ ਲਏ ਗਏ। 3060 ਨਮੂਨੇ ਇਕੱਠੇ ਕੀਤੇ, 249 ਜ਼ਿਲ੍ਹਿਆਂ ਦੇ ਵਿੱਚੋਂ ਦੇਸ਼ ਦੇ 3060 ਨਮੂਨੇ ਇਕੱਠੇ ਕੀਤੇ। ਤੇ ਹੈਰਾਨ ਕਰਨ ਵਾਲਾ ਸੀ ਕਿ ਇਹਦੇ ਵਿੱਚ ਗੁੜ ਦੇ ਵਿੱਚ ਕੈਮੀਕਲ ਮਿਲੇ। ਖਾਸ ਗੱਲ ਇਹ ਹੈ ਕਿ ਜ਼ਿਆਦਾਤਰ ਜਿਹੜਾ ਗੁੜ ਖੁੱਲਾ ਵਿਕ ਰਿਹਾ ਉਹ 'ਚ ਕੈਮੀਕਲ। ਬਸ ਥੋੜੀ ਜਿਹੀ ਜਿਹੜੀ ਰਾਹਤ ਮਿਲੀ, ਸਕੂਨ ਮਿਲਿਆ, ਉਹ ਇਹ ਹੈ ਕਿ ਇਹਨਾਂ 'ਚ ਭਾਰੀ ਧਾਤਾਂ ਨਹੀਂ ਸੀਗੀਆਂ। ਮਤਲਬ ਉਹ ਧਾਤਾਂ ਜਿਹੜੀਆਂ ਪੰਜਾਬ ਦੇ ਹੁਣ ਪਾਣੀਆਂ 'ਚ ਆ ਗਈਆਂ ਨੇ, ਖਾਸ ਕਰਕੇ ਜਿਹੜਾ ਬੁੱਢੇ ਦਰਿਆ ਤੋਂ ਬੁੱਢੇ ਨਾਲੇ 'ਚ ਬਦਲਣ ਵਾਲੀ ਜਿਹੜੀ ਸਥਿਤੀ ਆ, ਉਹਦੇ ਵਿੱਚ ਜਿਹੜੀਆਂ ਮਤਲਬ ਡਾਈ ਇੰਡਸਟਰੀ ਵਾਲਾ ਉਹ ਸਾਰਾ ਕੈਮੀਕਲ ਪੈਂਦਾ, ਉਹਦੇ ਨਾਲ ਜਿਹੜੀਆਂ ਭਾਰੀ ਧਾਤਾਂ ਆ ਗਈਆਂ, ਜਿਹੜੀਆਂ ਕਿਸੇ ਟ੍ਰੀਟਮੈਂਟ ਸਿਸਟਮ ਸਾਫ਼ ਵੀ ਨਹੀਂ ਹੁੰਦੀਆਂ, ਉਹ ਇਹ ਗੁੜ 'ਚ ਨਹੀਂ ਮਿਲੀਆਂ। ਇੰਨੀ ਕੁ ਰਾਹਤ ਜ਼ਰੂਰ ਆ। ਸੋ ਇਹ ਇੱਕ ਚੰਗਾ ਪੱਖ ਜ਼ਰੂਰ ਆਇਆ। ਪਰ ਇਹਦੇ ਵਿੱਚ ਜਦੋਂ ਅਸੀਂ ਦੇਖ ਰਹੇ ਸੀਗੇ ਤਾਂ ਜਿਹੜੇ ਟੌਪ 10 ਨੇ ਪ੍ਰਵੀਨ ਜੀ, ਜਿੱਥੇ ਸਭ ਤੋਂ ਚੰਗਾ ਗੁੜ ਮਿਲਿਆ, ਉਹਦੇ ਵਿੱਚ ਤ੍ਰਿਪੁਰਾ 100%, ਉੱਤਰਾਖੰਡ 95%, ਮੇਘਾਲਿਆ 90% ਇਹਦਾ ਗੁੜ ਵਧੀਆ, ਅੰਡੇਮਾਨ ਨਿਕੋਬਾਰ ਦਾ 90% ਗੁੜ ਵਧੀਆ, ਆਂਧਰਾ ਪ੍ਰਦੇਸ਼ ਦਾ 87% ਗੁੜ ਵਧੀਆ, ਜੰਮੂ ਕਸ਼ਮੀਰ ਦਾ ਵੀ 87% ਵਧੀਆ, ਤੇਲੰਗਾਨਾ ਦਾ ਵੀ 87% ਵਧੀਆ, ਸਿੱਕਮ ਦਾ 85% ਵਧੀਆ, ਅਸਾਮ ਦਾ 83% ਵਧੀਆ, ਕਰਨਾਟਕ ਦਾ 80%। ਤੇ ਜਿਹੜੇ ਸਾਡੇ ਵਾਲੇ ਜ਼ਿਲ੍ਹੇ ਆਏ ਜਿਨ੍ਹਾਂ ਦਾ ਸਭ ਤੋਂ ਮਾੜਾ ਗੁੜ ਆਇਆ, ਬਿਹਾਰ ਦਾ 15% ਸਾਫ਼ ਹੈ ਗੁੜ, ਚੰਗਾ, ਬਾਕੀ ਸਾਰਾ
ਮਤਲਬ ਉਹਦਾ ਲੈਵਲ 15% ਆ ਉਹਦੇ ਵਿੱਚ, ਬਾਕੀ ਸਮਝ ਲਓ ਤੁਸੀਂ ਹੁਣ 95% ਗੁੜ ਮਾੜਾ ਹੈ ਉਹਦਾ। ਇਸੇ ਤਰ੍ਹਾਂ ਪੰਜਾਬ ਦਾ 18% ਆਇਆ ਜੀ ਲੈਵਲ, ਇੱਥੋਂ ਹਿਸਾਬ ਲਾ ਲਓ 18.5% ਗੁੜ ਸਾਡਾ ਚੰਗਾ ਹੈ, ਬਾਕੀ ਗੁੜ ਸਾਡਾ ਖਰਾਬ ਹੈ। ਹੁਣ ਇਸ ਤਰ੍ਹਾਂ ਜਦੋਂ ਮਤਲਬ ਕਿ ਸ਼ਹਿਰਾਂ ਵਾਈਜ਼ ਆਇਆ ਗੱਲ, ਤਾਂ 100% ਜਿਹਦਾ ਗੁੜ ਐਨ ਵਧੀਆ ਨਿਕਲਿਆ, ਉਹ ਚ ਭੋਪਾਲ, ਜੈਪੁਰ, ਰਾਂਚੀ, ਇੰਦੌਰ ਤੇ ਦਿੱਲੀ ਜੀ। ਇਹ ਮਤਲਬ ਹੈਰਾਨ ਕਰਨ ਵਾਲੀ ਗੱਲ ਸੀ ਕਿ ਇਹਨਾਂ ਦਾ ਗੁੜ ਹੈ ਜਿਹੜਾ ਉਹ ਸਭ ਤੋਂ, ਤੇ ਪੰਜਾਬ ਦਾ ਜਿਹੜਾ ਮਤਲਬ ਕਿ ਜਿਹੜੇ ਗੁੜ ਸਿਰਫ 10% ਸਭ ਤੋਂ ਥੱਲੇ, ਔਸਤ ਪੰਜਾਬ ਦੀ 18% ਆ ਰਹੀ ਆ। ਤੇ ਸਭ ਤੋਂ ਘਟੀਆ ਗੁੜ ਜਿਹੜਾ ਨਿਕਲਿਆ ਉਹ ਲੁਧਿਆਣੇ ਦਾ ਨਿਕਲਿਆ ਜੀ। ਕਹਿੰਦੇ 10% ਗੁੜ ਦੇ ਵਿੱਚ ਗੁਣਵੱਤਾ, ਸਿਰਫ 10% ਗੁੜ ਸ਼ੁੱਧ ਹੈ, 90% ਗੁੜ ਖਰਾਬ ਹੈ ਲੁਧਿਆਣੇ ਦਾ। ਸੋ ਲੁਧਿਆਣੇ ਵਾਲਾ ਫਿਰ ਉੱਥੇ ਉਹ ਕੈਮੀਕਲ ਵਾਲਾ ਅਸਰ ਨਜ਼ਰ ਆ ਰਿਹਾ, ਉਹਦੇ ਵਿੱਚ ਜਿਹੜਾ ਪਾਣੀ ਵਾਲਾ ਅਸਰ ਹੈਗਾ। ਸੋ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਪੰਜਾਬ ਦੇ ਵਿੱਚ ਫਸਲਾਂ, ਜੇਕਰ ਮੈਨੂੰ ਲੱਗਦਾ ਹੁਣ ਸਾਰੀਆਂ ਫਸਲਾਂ ਦੀ ਤੁਸੀਂ ਜਾਂਚ ਕਰਾਓਗੇ ਤਾਂ ਸਾਡੀ ਸਥਿਤੀ ਇਹੀ ਜਿਹੀ ਰਿਪੋਰਟ ਆਊਗੀ, ਕਿਉਂਕਿ ਅਸੀਂ ਧਰਤੀ ਹੇਠਲਾ ਪਾਣੀ ਵੀ ਜ਼ਹਿਰੀ ਕਰ ਲਿਆ ਤੇ ਦਰਿਆਵਾਂ ਦਾ ਪਾਣੀ, ਨਹਿਰਾਂ ਦਾ ਪਾਣੀ ਅਸੀਂ ਸਾਫ਼ ਨਹੀਂ ਰਹਿਣ ਦਿੱਤਾ, ਜਿਹਦਾ ਨਤੀਜਾ ਅੱਜ ਅਸੀਂ ਭੋਗ ਰਹੇ ਹਾਂ ਜੀ ਭਾਜੀ। ਜੀ ਬਿਲਕੁਲ। ਸ਼ਰਮਾ ਜੀ, ਕੱਲ ਦੀਪ ਤੇ ਅੱਜ ਪ੍ਰੀਤ, ਪੰਜਾਬ ਦੀ ਕਿਹਨੇ ਪਾਤੀ ਨਸ਼ੇ ਨਾਲ ਪ੍ਰੀਤ? ਇਹ ਬੜੀ ਚਿੰਤਾ ਵਾਲੀ ਗੱਲ ਹੈ। ਆਪਾਂ ਕੱਲ ਜਦੋਂ ਗੱਲ ਕਰ ਰਹੇ ਸੀ ਕਿ ਪੰਜਾਬ ਦਾ ਇੱਕ ਨੌਜਵਾਨ ਖਿਲਾੜੀ ਜਿਹੜਾ ਉੱਭਰਦਾ ਖਿਲਾੜੀ ਸੀਗਾ, ਗਰਾਊਂਡ ਦੇ ਵਿੱਚ ਚੰਗਾ ਨਾਮ ਨਾਲ ਖੱਟ ਰਿਹਾ ਸੀਗਾ, ਉਹ ਬੱਚਾ ਕੱਲ ਚੜਾਈ ਕੀਤਾ ਤੇ ਉਸ ਮਾਮਲੇ 'ਚ ਬਾਕਸਿੰਗ ਦਾ ਖਿਲਾੜੀ ਸੀਗਾ ਤੇ ਕੁਲਦੀਪ ਸਿੰਘ ਉਰਫ ਦੀਪ ਧਾਲੀਵਾਲ, ਉਹ ਤਲਵੰਡੀ ਸਾਬੋ ਦੇ ਖੇਤਰ ਦਾ ਨੌਜਵਾਨ। ਅੱਜ ਉਹਦੇ ਮਾਮਲੇ ਦੇ ਵਿੱਚ ਬੇਸ਼ੱਕ FIR ਵੀ ਕਰ ਲਈ ਆ, ਇੱਕ ਖੁਸ਼ਦੀਪ ਨਾਂ ਦਾ ਮੁੰਡਾ ਵੀ ਫੜ ਲਿਆ, ਜਿਹੜਾ ਕਹਿੰਦੇ ਜੀ ਕਿ ਉਹਨੂੰ ਨਸ਼ੇ ਦੀ ਓਵਰਡੋਜ਼ ਉਹਨੇ ਦਿੱਤੀ ਆ। ਪਰ ਸਵਾਲ ਇਹ ਹੈ ਕਿ ਨਸ਼ੇ ਦੀ ਓਵਰਡੋਜ਼ ਜਿਹਨੇ ਦਿੱਤੀ ਜਾਂ ਜਿਹਦੇ ਨਾਲ ਲੈ ਕੇ ਨਸ਼ਾ ਲਾ ਲਿਆ ਉਹਨੂੰ ਤਾਂ ਫੜ ਲਿਆ, ਪਰ ਜਿਹਨੇ ਨਸ਼ਾ ਪਚਾਇਆ ਉਹਨੂੰ ਕਦੋਂ ਫੜੋਗੇ? ਜਿਹੜਾ ਨਸ਼ਾ ਪੰਜਾਬ 'ਚ ਲੈ ਕੇ ਆਉਂਦਾ ਉਹਨੂੰ ਨੱਥ ਕਦੋਂ ਪਊਗੀ? ਇਹ ਸਵਾਲ ਹੈ। ਪੰਜਾਬ 'ਚ ਨਸ਼ਾ ਹੁਣ ਰੁਕੂਗਾ ਕਦੋਂ? ਕਿਉਂਕਿ ਕੱਲ ਜੇ ਦੀਪ ਗਿਆ ਤੇ ਅੱਜ ਦਿਲ ਗਿਆ, ਮਤਲਬ ਕਿ ਤੁਸੀਂ ਇਹ ਦੇਖੋ ਨਾ, ਤੇ ਇਹ ਲਗਾਤਾਰ ਮਤਲਬ ਕਿ ਅੱਜ ਦਿਲਪ੍ਰੀਤ, ਔਰ ਕੱਲ ਦੁੱਖ ਇਸ ਗੱਲ ਦਾ ਹੈ ਪ੍ਰਵੀਨ ਜੀ ਕਿ ਕੱਲ ਜਿਹੜੇ ਨੌਜਵਾਨ ਦੀ ਜਾਨ ਗਈ ਉਹ ਵੀ 22 ਸਾਲਾਂ ਦਾ ਸੀ। ਅੱਜ ਜਿਹੜਾ ਮੁੰਡਾ ਬਟਾਲੇ ਖੇਤਰ ਦਾ ਗਿਆ, ਪਿੰਡ ਧਿਆਨਪੁਰਾ ਦਾ, ਉਹ ਵੀ ਨੌਜਵਾਨ 22 ਸਾਲਾਂ ਦਾ। ਤੇ ਉਹਦੀ ਮਾਂ ਨੇ ਮਤਲਬ ਕਿ ਦੱਸਿਆ ਕਿ ਮੇਰਾ ਮੁੰਡਾ ਸਿਰਿੰਜ ਲਾਉਂਦਾ ਸੀ, ਮੇਰਾ ਮੁੰਡਾ ਨਸ਼ੇ ਦਾ, ਚਿੱਟੇ ਦਾ ਆਦੀ ਹੋ ਗਿਆ ਸੀ, ਤੇ ਉਹਨੂੰ ਸਮਝਾਇਆ ਗਿਆ, ਛਡਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਦਮ ਭਰਿਆ ਕਿ ਮੈਂ ਛੱਡਤਾ। ਤੇ ਜਦੋਂ ਠੀਕ ਹੋ ਗਿਆ ਫਿਰ ਉਹ ਨੌਕਰੀ ਕਰਨ ਰਾਜਸਥਾਨ ਚਲਾ ਗਿਆ, ਤੇ ਉਹ ਰਾਜਸਥਾਨ ਕੰਮ ਕਰਦਾ ਸੀ ਤੇ ਪਿਛਲੇ ਹਫ਼ਤੇ ਉਹ ਰਾਜਸਥਾਨ ਤੋਂ ਮੁੜ ਕੇ ਆਇਆ ਤੇ ਕੱਲ ਮੋਟਰ ਵਾਲੇ ਕੋਠੇ ਦੇ ਉੱਤੇ ਫਿਰ ਉਹਦੀ ਮਤਲਬ ਕਿ ਮੋਟਰ ਦੇ ਕੋਲ ਹੀ ਜਿਹੜੇ ਦੀ ਲਾਸ਼ ਮਿਲੀ। ਤੇ ਹੁਣ ਉਹ ਮਾਂ ਕਹਿੰਦੀ ਹੈ ਕਿ ਹੋ ਸਕਦਾ ਫਿਰ ਲਾਉਣ ਲੱਗ ਗਿਆ ਹੋਵੇ, ਕਿਉਂਕਿ ਇਹ ਜੜਾਂ 'ਚ ਬੈਠ ਗਿਆ। ਇਹ ਪੰਜਾਬ ਦੀਆਂ ਜੜਾਂ 'ਚ ਹੈ ਕਿ ਜਿਹੜੇ ਨਸ਼ੇ ਦੇ ਸਪਲਾਇਰ ਨੇ ਉਹ ਨਹੀਂ ਚਾਹੁੰਦੇ ਹੁੰਦੇ ਕਿ ਸਾਡਾ ਗਾਹਕ ਜੇ ਉਹ ਸਾਹ ਲੈਂਦਾ ਤਾਂ ਉਹ ਗਾਹਕ ਸਾਡੇ ਹੱਥੋਂ ਛੁੱਟੇ। ਸੋ ਇਸ ਲਈ ਉਹੀ ਉਹਨਾਂ ਦੀ ਕਮਜ਼ੋਰ ਕੜੀ ਹੁੰਦੀ ਹੈ ਕਿ ਤੁਸੀਂ ਉਹਨੂੰ ਦੁਬਾਰਾ ਨਾਲ ਬੈਠਣ ਲਈ ਮਨਾ ਲਓ, ਸਮਝਾ ਲਓ, ਆ ਜਾ ਇੱਕ ਵਾਰ ਤੂੰ ਬੈਠ ਜਾ, ਨਾ ਲਾਈ, ਨਾ ਖਾਈ, ਕੋਈ ਨਾ ਛੱਡਤਾ, ਅਸੀਂ ਵੀ ਛੱਡ ਦੇਣਾ, ਬਸ ਅੱਜ ਆਖਰੀ ਵਾਰ ਆ। ਮਤਲਬ ਇਹ ਜਿਹੜੇ ਢੰਗ ਤਰੀਕੇ ਨੇ, ਇਸ ਤਰੀਕਿਆਂ ਦੇ ਨਾਲ ਤੇ ਇਹ ਹੋ ਹੀ ਨਹੀਂ ਸਕਦਾ ਵੀਰ ਮੇਰੇ ਕਿ ਪੰਜਾਬ ਦੇ ਵਿੱਚ ਜਿਹੜੇ ਥਾਣੇ ਦੇ ਖੇਤਰ ਦੇ ਵਿੱਚ ਨਸ਼ਾ ਵਿਕਦਾ ਹੋਵੇ ਉੱਥੋਂ ਦੇ SHO ਨੂੰ ਪਤਾ ਨਾ ਹੋਵੇ ਕਿ ਮੇਰੇ ਇਲਾਕੇ 'ਚ ਕੀ ਹੁੰਦਾ। ਜਿਹੜੇ ਜ਼ਿਲ੍ਹੇ 'ਚ ਨਸ਼ਾ ਵਿਕਦਾ ਹੋਵੇ, ਹੋ ਹੀ ਨਹੀਂ ਸਕਦਾ SSP ਨੂੰ ਪਤਾ ਨਾ ਹੋਵੇ ਕਿ ਮੇਰੇ ਇਲਾਕੇ 'ਚ ਕੌਣ ਕੀ ਕਰਦਾ। ਫਿਰ ਉਹ MLA ਦਾ ਕੀ ਫਾਇਦਾ ਜਿਹੜੇ MLA ਨੂੰ ਇਹ ਨਹੀਂ ਪਤਾ ਕਿ ਮੇਰੇ ਹਲਕੇ 'ਚ ਕੌਣ ਕੀ ਕਰਦਾ। ਜਦੋਂ ਇਹ ਤੈਅ ਹੋ ਜਾਵੇ ਕਿ ਜਿਹੜੇ ਥਾਣੇ ਦੀ ਹੱਦ 'ਚ ਵਿਕਿਆ ਉਹ ਥਾਣੇਦਾਰ ਦੀ ਨੌਕਰੀ ਤੋਂ ਛੁੱਟੀ, ਜਿਹੜੇ SSP ਦੇ ਖੇਤਰ 'ਚ ਵਿਕਿਆ ਉਹਦੀ SSP ਦੀ ਪੁਲਿਸ ਤੋਂ ਨੌਕਰੀ ਤੋਂ ਛੁੱਟੀ, ਜਿਹੜੇ MLA ਦੇ ਹੱਦ ਦੇ ਵਿੱਚ ਨਸ਼ਾ ਵਿਕਦਾ ਮਿਲਿਆ ਗਿਆ ਉਸ MLA ਨੂੰ ਉਹਦੇ ਖਾਨਦਾਨ 'ਚੋਂ ਦੁਬਾਰਾ ਚੋਣ ਲੜਨ ਤੇ ਰੋਕ ਤੇ ਉਹਦੀ MLA ਤੋਂ ਮੈਂਬਰਸ਼ਿਪ ਖਾਰਜ ਵਿਧਾਨ ਸਭਾ ਤੋਂ। ਜਦੋਂ ਅਜਿਹੀਆਂ ਸਖਤੀਆਂ ਹੋਣਗੀਆਂ ਫਿਰ ਇਹ ਲੋਕ ਭੱਜਣਗੇ। ਜਦੋਂ ਤੱਕ ਇਹ ਸਖਤੀ ਨਹੀਂ ਹੋਣੀ ਤਦ ਤੱਕ ਇਹ ਰੋਕ ਲਾਉਣੀ ਬਹੁਤ ਔਖੀ ਹੈ। ਜੇਕਰ ਤੁਸੀਂ ਇਹ ਕਹੋ ਕਿ ਹਾਂ ਅਸੀਂ 10 ਬੰਦੇ ਫੜ ਲਏ, 2 ਬੰਦੇ ਫੜ ਲਏ, 20 ਬੰਦੇ ਫੜ ਲਏ, ਉਹਨਾਂ ਕੋਲ ਇੰਨੇ ਗ੍ਰਾਮ, ਸਵਾਲ ਗ੍ਰਾਮਾਂ 'ਚ ਫੜਨ ਦਾ ਨਹੀਂ ਹੈ। ਸਵਾਲ ਇਹ ਹੈ ਕਿ ਜਿਹੜੀਆਂ ਸਾਡੀਆਂ ਪੋਰਟ ਦੇ ਉੱਤੇ ਮਿਲਦੀਆਂ ਨੇ ਕਿ ਕੁਆਂਟਲਾਂ ਦੇ, ਟਨਾਂ ਦੇ ਹਿਸਾਬ ਨਾਲ, ਉਹ ਕਿੱਥੇ ਵੱਟਦੀ ਹੈ, ਕਿਵੇਂ ਪਹੁੰਚਦੀ ਹੈ, ਉਹਨੂੰ ਰੋਕਣ ਲਈ ਹੈ। ਨਹੀਂ ਕਦੇ ਦਿਲ ਤੇ ਕਦੇ ਮਤਲਬ ਕਿ ਕੁਲਦੀਪ ਤੇ ਕਦੇ ਦੀਪ, ਕਦੇ ਪ੍ਰੀਤ, ਇਹ ਪੰਜਾਬ ਦੀ ਤਰਾਸ ਰੋਜ਼ ਨਾਵਾਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ। ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ 100 ਦਿਨਾਂ ਦੇ ਵਿੱਚ 60 ਤੋਂ ਵੱਧ
ਨੌਜਵਾਨ ਪੰਜਾਬ 'ਚ ਓਵਰਡੋਜ਼ ਨਾਲ ਗਏ ਨੇ। ਔਰ ਇਹ ਉਹ ਅੰਕੜੇ ਨੇ ਜਿਹੜੇ ਸਰਕਾਰੀ ਰਿਕਾਰਡ 'ਚ ਦਰਜ ਹੋ ਗਏ, ਜਿਹੜੇ ਪੁਲਿਸ ਦੀਆਂ ਫਾਈਲਾਂ 'ਚ ਦਰਜ ਹੋ ਗਏ। ਅਦਰਵਾਈਜ਼ ਕਿੰਨੇ ਮਾਮਲੇ ਹੁੰਦੇ ਨੇ ਜਿਨ੍ਹਾਂ ਨੂੰ ਮਾਪੇ ਦੱਸਦੇ ਹੀ ਨਹੀਂ, ਜਿਵੇਂ ਕਿਸਾਨ ਖੁਦਕੁਸ਼ੀਆਂ ਵਾਲੇ ਮਾਮਲਿਆਂ ਦੇ ਵਿੱਚ ਵੀ ਉਹ ਦੱਸਿਆ ਜਾ ਬਾਅਦ ਚੋਂ ਰਿਕਾਰਡਾਂ ਚੋਂ ਕਿਸਾਨ ਖੁਦਕੁਸ਼ੀ ਚੜਾਈਓ ਨਹੀਂ ਜਾਂਦੀ ਕਿ ਉਹ ਆਪਣੀਆਂ ਆਰਥਿਕ ਮੁਸ਼ਕਲਾਂ ਕਰਕੇ ਮਰਿਆ। ਉਸੇ ਤਰ੍ਹਾਂ ਓਵਰਡੋਜ਼ ਵਾਲੇ ਮਾਮਲਿਆਂ ਨੂੰ ਵੀ ਬਦਲਿਆ ਜਾਂਦਾ, ਉਹਨਾਂ 'ਚ ਇਹ ਮਾਮਲਾ ਦੱਸਿਆ ਨਹੀਂ ਜਾਂਦਾ ਕਿ ਚਿੱਟੇ ਕਾਰਨ ਮਰਿਆ। ਫਿਰ ਉਸ ਦੇ ਬਾਵਜੂਦ ਜੇਕਰ ਪੰਜਾਬ 'ਚ 100 ਦਿਨਾਂ 'ਚ 60 ਤੋਂ ਵੱਧ ਜਾਨਾਂ ਗਈਆਂ ਨੇ ਤੇ 2 ਦਿਨਾਂ 'ਚ ਹੋਰ ਗਈਆਂ ਨੇ, ਔਰ ਦੋਵੇਂ 22 ਸਾਲਾਂ ਦੇ ਨੌਜਵਾਨ ਨੇ। ਇਹਦਾ ਮਤਲਬ ਪੰਜਾਬ ਦੀ ਸਥਿਤੀ ਕਿੰਨੀ ਭਿਆਨਕ ਆ। ਕਦੋਂ ਜਾਗਣਗੇ ਮਤਲਬ ਕਿ ਸੱਤਾਧਾਰੀ ਧਿਰਾਂ, ਕਦੋਂ ਜਾਗਣਗੇ ਰਾਜਨੀਤਿਕ ਲੋਕ, ਕਦੋਂ ਜਾਗੇਗਾ ਪ੍ਰਸ਼ਾਸਨ, ਇਹ ਫਿਕਰਮੰਦੀ ਆ। ਜੀ ਜੀ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਆਪਣੇ ਨਾਲ ਦੀਪਕ ਸ਼ਰਮਾ ਚਨਾਰਥਲ ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਮਸਲਿਆਂ ਨੂੰ ਲੈ ਕੇ ਚਰਚਾ ਕੀਤੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੇ ਸਿਆਸਤਦਾਨ